ਇਹ ਹੈਗਾ ਪੜੋਲਾ। ਇਹ ਦਰਵਾਜ਼ਾ ਜਿਹੜਾ ਲੱਗਿਆ ਨਾ, ਇਹ ਕੋਈ ਦਰਵਾਜ਼ਾ ਕਮਰਾ ਨਹੀਂ ਹੈਗਾ, ਇਹ ਪੜੋਲਾ ਹੈ ਦਾਣਿਆਂ ਵਾਲਾ। ਮੈਂ ਤੁਹਾਨੂੰ ਸਮਝਾ ਦਿੰਦਾ ਜਿਹੜਾ ਕਿ ਮੈਨੂੰ ਬਜ਼ੁਰਗਾਂ ਦੱਸਿਆ। ਇੱਥੋਂ ਦੀ ਦਾਣੇ ਅੰਦਰ ਪਾਏ ਜਾਂਦੇ ਨੇ। ਇਹ ਜਿਹੜਾ ਹੈਗਾ ਨਾ, ਇੱਥੋਂ ਦੇ ਦਾਣੇ ਅੰਦਰ ਪਾਏ ਜਾਂਦੇ ਨੇ ਕਣਕ ਦੇ। ਤੇ ਇਹ ਮਿੱਟੀ ਦਾ ਲਿੰਬਿਆ ਹੈ, ਉਹ ਫਿਰ ਸਾਰਾ ਸਾਲ ਸਟਾਕ ਇਹਦੇ ਵਿੱਚ ਰਹਿੰਦਾ ਹੁੰਦਾ ਸੀ, ਕਿਉਂਕਿ ਜ਼ੈਲਦਾਰ ਫੈਮਿਲੀ ਸੀ, ਦਾਣੇ ਪੱਕੇ ਵਾਲਾ ਘਰ। ਤੇ ਇਹ ਥੱਲੇ ਜੇ ਚਾਹੀਦੇ ਹੁੰਦੇ ਸੀ ਨਾ ਪੀਣ ਕਰਨ ਵਾਸਤੇ, ਦਾਣੇ ਪਿਆਉਣ ਵਾਸਤੇ, ਤੇ ਇਹ ਲੱਗਿਆ ਦਾ ਉਹਦਾ ਜਨਾਬ ਦਰਵਾਜ਼ਾ। ਇਹ ਦੇਖੋ, ਇਸ ਵਿੱਚ ਮੱਖੀਆਂ, ਜਿਹੜਾ ਕਿ ਆਤਿਸ਼ਦਾਨ ਇੱਥੇ ਹੁੰਦਾ ਸੀ ਅੱਗ ਬਾਲਣ ਵਾਸਤੇ। ਇਹ ਦੇਖੋ ਜੀ, ਅੱਗ ਦੇ ਹਲੇ ਵੀ ਨਿਸ਼ਾਨ ਜਿਹੜਾ ਉਸ ਫੈਮਿਲੀ ਨੇ ਜਲਾ ਕੇ ਇੱਥੇ ਅੱਗਾਂ ਬਾਲੀਆਂ ਨੇ, ਅੱਜ ਵੀ ਕਾਲਾ ਇਹ ਤਾਂ ਨਜ਼ਰ ਆ ਰਿਹਾ। ਇਹ ਜੀ ਓਰੀਜਨਲ ਅਲਮਾਰੀ ਦੇ ਖਾਨੇ ਬਣੇ ਨੇ। ਇੱਥੇ ਡਰਾ ਬਣੇ ਹੋਣਗੇ, ਡਰਾ ਜਿਹੜੇ ਹੁੰਦੇ ਦਰਾਜ਼। ਇਹ ਆ ਗਿਆ ਉੱਤੇ ਛੱਤਨ ਲੱਕੜ ਦਾ, ਉਹੀ ਪੁਰਾਣਾ। ਇਹ ਦੇਖੋ, ਕਿਸੇ ਨੂੰ ਪਤਾ ਸੀ ਕਿ ਇਹ ਜਿਹੜੇ ਅਸੀਂ ਘਰ ਬਣਾਏ ਨੇ, ਉਹਨਾਂ ਲੜਕੀਆਂ ਨੂੰ ਬਿਲਕੁਲ ਨਹੀਂ ਸੀ ਪਤਾ ਕਿ ਇਹ ਜਿਹੜੇ ਅਸੀਂ ਦਰਵਾਜ਼ਿਆਂ ਨੂੰ ਖੋਲ ਕੇ ਦਿਨ ਡੇਲੀ ਤੇ ਬੰਦ ਕਰਨੇ ਆ, ਇੱਕ ਦਿਨ ਛੱਡ ਕੇ ਜਾਣਾ ਪੈ ਜਾਣਾ। ਔਰ ਸਡਨ ਅਚਾਨਕ ਬਹੁਤ ਬੁਰੀ ਬੀਤਦੀ ਹੈ ਜਦੋਂ ਕਿਸੇ ਨੂੰ ਪਤਾ ਲੱਗੇ ਕਿ ਆਪਣਾ ਮਾਲੂਮਾ ਘਰ ਛੱਡੋ ਤੇ ਨਿਕਲ ਜਾਓ ਇੱਥੋਂ। अस्सलाम वालेकुम दोस्तों, मैं औरंगजेब बेग एक नवी वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ। ਤੇ ਇਸ ਵੇਲੇ ਮੈਂ ਮੌਜੂਦ ਹੈਗਾ ਵਾਂ ਪਿੰਡ ਸੁਰੰਗੀਆਂ, ਤੇ ਉੱਥੇ ਅੱਜ ਵੀ ਅਸਲੀ ਹਾਲਤ 'ਚ ਵਾਕਿਆ ਜ਼ੈਲਦਾਰ ਨਿਹਾਲ ਸਿੰਘ ਦਾ ਘਰ, ਜਿਹੜਾ ਕਿ 1947 ਤੋਂ ਪਹਿਲੇ ਉਹਨਾਂ ਦਾ ਖਾਨਦਾਨ ਇੱਥੇ ਰਹਿੰਦਾ ਹੁੰਦਾ ਸੀ। ਉਹਨਾਂ ਦੀਆਂ ਬੇਟੀਆਂ, ਬੱਚੇ, ਵੱਡੇ ਸਾਰੇ ਇਸ ਘਰ 'ਚ ਰਹਿੰਦੇ ਹੁੰਦੇ ਸਨ। ਫਿਰ 47 ਦੀ ਪਾਰਟੀਸ਼ਨ ਹੋਈ ਤੋਂ ਇਹ ਘਰ ਛੱਡ ਕੇ ਤੇ ਚਲੇ ਗਏ ਇੰਡੀਆ ਦੇ ਵਿੱਚ। ਤੇ ਅੱਜ ਮੈਂ ਤੁਹਾਨੂੰ ਵਿਖਾਲਣਾ ਇਹ ਘਰ ਕਿਸ ਹਾਲ ਦੇ ਵਿੱਚ। ਇਹਦੇ ਵਿੱਚ ਬੜੀਆਂ ਅੱਛੀਆਂ ਪੁਰਾਣੀਆਂ ਯਾਦਾਂ ਅੱਜ ਵੀ ਮੌਜੂਦ ਨੇ। ਸੁਰੰਗੀਆਂ ਇਹਦਾ ਮੇਨ ਰਸਤਾ, ਤੇ ਇਹ ਜਿਹੜਾ ਚੁਬਾਰਾ ਹੈਗਾ, ਹਵੇਲੀ ਹੈਗੀ ਸੀ, ਜ਼ੈਲਦਾਰ ਸੀ ਨਿਹਾਲ ਸਿੰਘ ਉਹਨਾਂ ਦੀ। ਅੰਦਰ ਜਾ ਕੇ ਤੁਹਾਨੂੰ ਸਾਰੇ ਦੇ ਮਨਾਜ਼ਰ ਮੈਂ ਵਿਖਾਲਣਾ ਡਿਟੇਲ ਦੇ ਨਾਲ। ਅੱਛਾ ਜੀ, ਇਹ ਜਿਹੜਾ ਨਾ ਮੇਨ ਐਂਟਰੈਂਸ ਹੈਗੀ ਇਸ ਜਿਹੜੀ ਇਹ ਜ਼ੈਲਦਾਰ ਦੀ ਹਵੇਲੀ ਜਿਹੜੀ ਸੀ ਉਸ ਦੌਰ ਦੀ, ਇਹਦੀ ਮੇਨ ਐਂਟਰੈਂਸ ਹੈ, ਇੱਥੋਂ ਦੀ ਅੰਦਰ ਆਈਦਾ। ਤੇ ਇਹ ਵੀ ਪੁਰਾਣਾ ਚੁਬਾਰਾ ਬਣਿਆ ਉੱਤੇ। ਤੇ ਇਹ ਕੁਝ ਕਮਰੇ ਨੇ ਨਵੇਂ ਬਣੇ ਨੇ, ਲੇਕਿਨ ਇਹ ਜਿਹੜਾ ਇੰਨੀ ਇਹ ਸਾਰੀ ਚੀਜ਼ ਨਾ, ਇਹ ਦੇਖੋ ਇਹ ਕਮਰੇ, ਇਹ ਵੀ ਤੁਹਾਨੂੰ ਵਿਖਾਲਣਾ, ਇਹ ਵੀ ਪੁਰਾਣੇ ਨੇ। ਇਹ ਸਾਰਾ ਇੱਥੇ ਆ ਜਿਹੜੀ ਜਿੰਨੀ ਤਾਮੀਰਾਤ ਨੇ ਪੁਰਾਣੀਆਂ ਨੇ। ਇਹ ਜੀ ਬੈਰੂਨੀ ਦੀਵਾਰ, ਤੇ ਇਹ ਦਰਵਾਜ਼ਾ ਬਿਲਕੁਲ ਉਹੀ ਪੁਰਾਣਾ ਦਰਵਾਜ਼ਾ। ਸਰਦਾਰ ਨਿਹਾਲ ਸਿੰਘ ਜ਼ੈਲਦਾਰ, ਪਿੰਡ ਸੁਰੰਗੀਆਂ, ਤਹਿਸੀਲ ਪਸਰੂਰ, ਜ਼ਿਲ੍ਹਾ ਸਿਆਲਕੋਟ। ਤੇ ਦੋਸਤੋ, ਇਹ ਆ ਗਿਆ ਮੇਨ ਘਰ, ਤੇ ਇਹ ਸਿਹਨ ਵਿਹੜਾ, ਤੇ ਇਹ ਕਮਰੇ, ਬਰਾਮਦਾ ਕਮਰੇ, ਇਹ ਫਿਰ ਅੱਗੇ ਬਰਾਮਦਾ ਔਰ ਪਿੱਛੇ ਕਮਰੇ। ਇਹ ਡਿਟੇਲ ਨਾਲ ਤੁਹਾਨੂੰ ਮੈਂ ਵੀਡੀਓ ਦਿਖਾ ਲਣਾ, ਜਿੱਥੇ ਕਦੀ ਸਰਦਾਰ ਨਿਹਾਲ ਸਿੰਘ ਜ਼ੈਲਦਾਰ ਦਾ ਪਰਿਵਾਰ ਰਹਿੰਦਾ ਹੁੰਦਾ ਸੀ, ਉਹਨਾਂ ਦਾ ਖਾਨਦਾਨ। ਇਹ ਉਹ ਜਗ੍ਹਾ ਅੱਜ ਵੀ ਉਸੇ ਤਰ੍ਹਾਂ ਮਹਿਫੂਜ਼ ਹੈ। ਇਹਨਾਂ ਬਿਲਕੁਲ ਇਹਨੂੰ ਅੱਛੇ ਤਰੀਕੇ ਨਾਲ ਰੱਖਿਆ, ਕਿਉਂਕਿ ਇਹਨੂੰ ਢਾਇਆ ਨਹੀਂ ਗਿਆ। ਵਰਨਾ ਲੋਕੀ ਅੱਜ ਕੱਲ੍ਹ ਪੁਰਾਣੀਆਂ ਬਿਲਡਿੰਗਾਂ ਢਾਹ ਕੇ ਨਵੀਆਂ ਬਣਾ ਰਹੇ, ਲੇਕਿਨ ਇਹ ਅਸਲੀ ਹਾਲਤ 'ਚ ਮੌਜੂਦ ਹੈ। ਗੋ ਕਿ ਇੱਥੇ ਫੈਮਿਲੀ ਹੁਣ ਕੋਈ ਨਹੀਂ ਰਹਿ ਰਹੀ, ਲੇਕਿਨ ਇਹ ਬਿਲਡਿੰਗ ਅੱਜ ਵੀ ਮੌਜੂਦ ਹੈ। 1947 ਦੀਆਂ ਯਾਦਾਂ। ਇਹ ਕਮਰੇ ਜਨਾਬ ਤੁਸੀਂ ਦੇਖੋ, ਇਹਦੇ ਅੰਦਰ ਜਾ ਕੇ ਤੁਹਾਨੂੰ ਮਾਹੌਲ ਵਿਖਾਲਣਾ। ਅੱਛਾ, ਇਹ ਦੇਖੋ ਜੀ, ਇਹ ਉਹੀ ਬਣਿਆ ਪੁਰਾਣਾ, ਜਿਹੜਾ ਕਿ ਆਤਿਸ਼ਦਾਨ ਇੱਥੇ ਹੁੰਦਾ ਸੀ ਅੱਗ ਬਾਲਣ ਵਾਸਤੇ। ਇਹ ਦੇਖੋ ਜੀ, ਅੱਗ ਦੇ ਹਲੇ ਵੀ ਨਿਸ਼ਾਨ ਜਿਹੜਾ ਉਸ ਫੈਮਿਲੀ ਨੇ ਜਲਾ ਕੇ ਇੱਥੇ ਅੱਗਾਂ ਬਾਲੀਆਂ ਨੇ, ਅੱਜ ਵੀ ਕਾਲਾ ਇਹ ਤਾਂ ਨਜ਼ਰ ਆ ਰਿਹਾ। ਤੇ ਇਹ ਆ ਗਈਆਂ ਇੱਥੇ ਅਲਮਾਰੀਆਂ। ਇਹ ਜਨਾਬ ਅਲਮਾਰੀਆਂ ਬਣੀਆਂ ਨੇ, ਤੇ ਇੱਕ ਇਸ ਸਾਈਡ ਤੇ ਕਮਰਾ ਨਜ਼ਰ ਆ ਰਿਹਾ।
ਇਹ ਵੀ ਜਨਾਬ ਉਹੀ ਪੁਰਾਣਾ। ਇੱਕ ਦਰਵਾਜ਼ਾ ਇਹਦਾ ਬਾਹਰ ਸਿਹਰ ਨੂੰ ਖੁੱਲਦਾ। ਇਹ ਅਲਮਾਰੀ ਤੇ ਇਹ ਜਨਾਬ ਦੇਖੋ, ਇਹ ਜੀ ਓਰੀਜਨਲ ਅਲਮਾਰੀ ਦੇ ਖਾਨੇ ਬਣੇ ਨੇ। ਇੱਥੇ ਡਰਾ ਬਣੇ ਹੋਣਗੇ, ਡਰਾ ਜਿਹੜੇ ਹੁੰਦੇ ਦਰਾਜ਼। ਇਹ ਦੇਖੋ ਜਨਾਬ, ਇਹ ਅਲਮਾਰੀ, ਇਹਦੇ ਇੱਕ ਫੱਟਾ ਟੁੱਟ ਗਿਆ। ਇੱਕ ਅਲਮਾਰੀ ਇਹ ਵੇ, ਇਹਦੇ ਵਿੱਚ ਵੀ ਜਨਾਬ ਉਹ ਸਰਦਾਰ ਫੈਮਿਲੀ ਦੀਆਂ ਚੀਜ਼ਾਂ ਪਈਆਂ ਹੁੰਦੀਆਂ ਸਨ, ਉਹਨਾਂ ਪੂਰਾ ਇਹਨੂੰ ਸਜਾ ਕੇ ਰੱਖਿਆ ਹੋਏਗਾ। ਦਰਵਾਜ਼ਾ ਬੰਦ ਕਰਕੇ ਇਹਦਾ ਭਿੱਤੀ ਤੇ ਇਹ ਦੇਖੋ, ਇਹ ਪੁਰਾਣੀਆਂ। ਤੇ ਇਹ ਜਨਾਬ ਦਰਵਾਜ਼ਾ ਇੱਥੇ ਵੀ, ਇਹ ਵੀ ਪੁਰਾਣਾ, ਇਹ ਸਿਹਰ ਨੂੰ ਖੁੱਲਦਾ। ਤੇ ਇਹ ਜਨਾਬ ਪਹਿਲਾਂ ਤੁਹਾਨੂੰ ਐਸੇ ਏਰੀਏ 'ਚ ਵਿਖਾਲਦਾ। ਇਹ ਜਨਾਬ ਬਰਾਮਦਾ, ਇੱਕ ਕਿੱਡਾ ਖੂਬਸੂਰਤੀ ਨਾਲ ਉਸ ਦੌਰ ਦੇ ਵਿੱਚ ਪੱਕਾ ਮਕਾਨ ਬਣਾਇਆ ਬਈ। ਜ਼ੈਲਦਾਰ ਹੋਣਾ ਕੋਈ ਆਮ ਗੱਲ ਥੋੜ੍ਹੀ ਹੈ। ਜ਼ੈਲਦਾਰ ਦੀ ਬਹੁਤ ਜ਼ਿਆਦਾ ਜ਼ਮੀਨਾਂ ਉਹਨਾਂ ਦਾ ਮਾਲਕ ਹੁੰਦਾ। ਅੱਛਾ ਇੱਕ ਚੀਜ਼ ਮੈਂ ਤੁਹਾਨੂੰ ਇੱਥੇ ਐਡ ਕਰ ਦਿਆਂ, ਇਹ ਦੇਖੋ, ਇਹ ਹੈਗਾ ਪੜੋਲਾ। ਇਹ ਦਰਵਾਜ਼ਾ ਜਿਹੜਾ ਲੱਗਿਆ ਨਾ, ਇਹ ਕੋਈ ਦਰਵਾਜ਼ਾ ਕਮਰਾ ਨਹੀਂ ਹੈਗਾ, ਇਹ ਪੜੋਲਾ, ਇਹ ਦਾਣਿਆਂ ਵਾਲਾ। ਮੈਂ ਤੁਹਾਨੂੰ ਸਮਝਾ ਦਿੰਦਾ, ਜਿਹੜਾ ਕਿ ਮੈਨੂੰ ਬਜ਼ੁਰਗਾਂ ਦੱਸਿਆ। ਇੱਥੋਂ ਦੀ ਦਾਣੇ ਅੰਦਰ ਪਾਏ ਜਾਂਦੇ ਨੇ। ਇਹ ਜਿਹੜਾ ਹੈਗਾ ਨਾ, ਇੱਥੋਂ ਦੇ ਦਾਣੇ ਅੰਦਰ ਪਾਏ ਜਾਂਦੇ ਨੇ ਕਣਕ ਦੇ। ਤੇ ਇਹ ਮਿੱਟੀ ਦਾ ਲਿੰਬਿਆ ਹੈ, ਉਹ ਫਿਰ ਸਾਰਾ ਸਾਲ ਸਟਾਕ ਇਹਦੇ ਵਿੱਚ ਰਹਿੰਦਾ ਹੁੰਦਾ ਸੀ, ਕਿਉਂਕਿ ਜ਼ੈਲਦਾਰ ਫੈਮਿਲੀ ਸੀ, ਦਾਣੇ ਪੱਕੇ ਵਾਲਾ ਘਰ। ਤੇ ਇਹ ਥੱਲੇ ਜੇ ਚਾਹੀਦੇ ਹੁੰਦੇ ਸੀ ਨਾ ਪੀਣ ਕਰਨ ਵਾਸਤੇ, ਦਾਣੇ ਪਿਆਉਣ ਵਾਸਤੇ, ਤੇ ਇਹ ਲੱਗਿਆ ਦਾ ਉਹਦਾ ਜਨਾਬ ਦਰਵਾਜ਼ਾ। ਇਹ ਦੇਖੋ, ਇਸ ਵਿੱਚ ਮੱਖੀਆਂ ਨੇ। ਇਹ ਦਰਵਾਜ਼ਾ ਇਹਦਾ, ਇਹ ਭੱਤ ਉੱਤੋਂ ਚੁੱਕ ਲੈਂਦੇ ਹੁੰਦੇ ਸਨ, ਦਾਣੇ ਥੱਲੇ ਕੱਢ ਕੇ ਢੇਰ ਲਾ ਕੇ ਇੱਥੇ, ਤੇ ਬੁੱਢੀਆਂ ਫਿਰ ਉਹਦਾ ਪੀਣ ਕਰਕੇ ਤੇ ਖਰਾਸ ਤੋਂ ਉਸ ਦੌਰ 'ਚ ਪਿਆ ਲੈਂਦੇ ਹੁੰਦੇ ਸਨ। ਤੇ ਇਹ ਢੱਕਣ ਫਿਰ ਬੰਦ ਕਰ ਛੱਡਿਆ। ਤੇ ਇਹਦੇ ਵਿੱਚ ਕਈ ਮਨਾਂ ਨਾਲ ਦਾਣੇ ਜਿਹੜੇ ਨੇ ਉਹ ਸਟਾਕ ਰਹਿੰਦੇ ਸਨ, ਕਿਉਂਕਿ ਜ਼ਿਮੀਂਦਾਰਾਂ ਦਾ ਘਰ ਸੀ। ਤੇ ਉਦੋਂ ਇਹ ਆਮ ਲੋਕਾਂ, ਗਰੀਬਾਂ ਦੀ ਵੀ ਮਦਦ ਕਰ ਛੱਡ ਦਿੰਦੇ ਸਨ, ਜ਼ਰੂਰਤਮੰਦਾਂ ਦੀ। ਕਿਸੇ ਨੂੰ ਅਗਰ ਚਾਹੀਦੇ ਨਾ ਕਿ ਜੀ ਦਾਣੇ, ਤੇ ਉਹ ਫਿਰ ਉਹਨਾਂ ਨੂੰ ਵੀ ਦੇ ਦਿੰਦੇ ਹੁੰਦੇ ਸਨ। ਤੇ ਇਹ ਵੇਖੋ, ਇਹ ਬਹੁਤ ਘੱਟ ਮੈਂ ਜਿੰਨੀਆਂ ਵੀਡੀਓ ਬਣਾਉਂਦਾ, ਮੈਨੂੰ ਪਹਿਲਾ ਘਰ ਐਸਾ ਲੱਭਿਆ ਜਿਹਦੇ ਵਿੱਚ ਇਹ ਪੜੋਲਾ ਮੈਨੂੰ ਨਜ਼ਰ ਆਇਆ। ਵਰਨਾ ਇਹ ਚੀਜ਼ਾਂ ਹੁਣ ਖ਼ਤਮ ਹੋ ਗਈਆਂ ਨੇ, ਜਾਂ ਢਾਹ ਦੀਆਂ ਗਈਆਂ ਨੇ, ਜਾਂ ਹੈ ਹੀ ਨਹੀਂ ਸਨ ਮਿੱਟੀ ਦੇ ਪੜੋਲੇ। ਤੇ ਇਹ ਜਨਾਬ ਤੁਹਾਨੂੰ ਮੈਂ ਹੁਣ ਕਮਰੇ 'ਚ ਵਿਖਾਲਣਾ। ਇਹ ਜਨਾਬ ਵੱਡਾ ਪਸਾਰ ਇਹਨੂੰ ਆਉਂਦੇ ਹੁੰਦੇ ਸਨ, ਬਹੁਤ ਵੱਡਾ ਕਮਰਾ। ਇਹ ਪਸਾਰ ਪੁਰਾਣੀਆਂ ਉਹੀ ਓਰੀਜਨਲ ਛੱਤਾਂ, ਦਿਆਰੀ ਬਾਲੇ ਗਾਡਰ, ਇਹਦੇ 'ਤੇ ਇੱਕ ਗਾਡਰ, ਉਹ ਮੇਰੇ ਬਾਅਦ 'ਚ ਪਾਇਆ ਹੁਣ ਸ਼ਾਇਦ। ਤੇ ਇਹ ਤਿੰਨ ਇਹਦੇ ਜਿਹੜੇ ਨਾ ਉਹ ਹੈਗੇ ਨੇ ਸ਼ਤੀਰ। ਤੇ ਇਹ ਹੁਣ ਥੋੜ੍ਹਾ ਜਿਹਾ ਜਿਹੜਾ ਕਰੈਕ ਹੋ ਗਿਆ, ਥੱਲੇ ਉਹਦੇ ਥੰਮੀ ਦਿੱਤੀ ਹੈ। ਇਹ ਵਿੱਚ ਕੋਠਰੀ, ਪਹਿਲੇ ਜ਼ਮਾਨੇ 'ਚ ਪਸਾਰ ਅੱਗੇ ਹੁੰਦਾ ਸੀ, ਪਿੱਛੇ ਜਿਹੜਾ ਕਮਰਾ ਹੁੰਦਾ ਸੀ ਉਹ ਕੋਠਰੀ ਹੁੰਦਾ ਸੀ। ਤੇ ਇਹ ਜਨਾਬ ਤੁਹਾਨੂੰ ਮੈਂ ਦੱਸ ਦੇਣਾ, ਇੱਥੇ ਇਹ ਦੇਖੋ, ਇਹ ਅਲਮਾਰੀਆਂ ਜਨਾਬ ਉਸ ਦੌਰ ਦੀਆਂ। ਇਹ ਬੈਡਰੂਮ ਹੈਗਾ ਦੂਸਰੇ ਲਫ਼ਜ਼ਾਂ 'ਚ, ਦੇਖੋ ਨਾ। ਤੇ ਇਹ ਆ ਗਈ ਕੋਠਰੀ ਪਿੱਛੇ, ਇਹਦੀ ਵੀ ਹੁਣ ਛੱਤ ਡਿੱਗਣਾ ਸ਼ੁਰੂ ਹੋ ਗਈ ਹੈ ਅਖੀਰ। ਵੇਖੋ ਜੀ, ਕੋਠਰੀ ਵੀ ਪੱਕੀ ਹੈ। ਬਜ਼ੁਰਗ ਦੱਸਦੇ ਨੇ ਉਦੋਂ ਕੋਠਰੀ ਕੱਚੀ ਹੁੰਦੀ ਸੀ, ਲੇਕਿਨ ਇਹ ਜ਼ੈਲਦਾਰਾਂ ਦਾ ਘਰ ਸੀ, ਅਮੀਰ ਘਰ ਸੀ, ਜ਼ਮੀਨ ਸੀ ਬਹੁਤ ਜ਼ਿਆਦਾ ਇਹਨਾਂ ਕੋਲ। ਤੇ ਇਹ ਵਿੱਚ ਸਮਾਨ ਜੀ, ਇਹ ਪਤਾ ਨਹੀਂ ਕਿਦੋਂ ਦਾ ਪਿਆ ਇੱਥੇ। ਇਹ ਕੁਰਸੀਆਂ ਤਾਂ ਮੈਨੂੰ ਕੋਈ ਪੁਰਾਣੀਆਂ ਲੱਗਦੀਆਂ ਨੇ ਪਈਆਂ, ਠੀਕ ਨੇ, ਇਹ ਜਿਹੜੀਆਂ ਨੇ। ਤੇ ਇਹ ਜਨਾਬ ਦੇਖੋ, ਇਹ ਇੱਥੇ ਸੰਦੂਕ ਹੈਗੇ ਨੇ, ਇਹਨਾਂ 'ਚ ਹੁਣ ਪਤਾ ਨਹੀਂ ਕੀ ਹੋਣਾ, ਖੋਲ ਕੇ ਵੇਖ ਲੈਂਦੇ ਹਾਂ। ਇਹ ਜੀ ਕੋਈ ਪੁਰਾਣੀਆਂ ਦੀਆਂ ਚੀਜ਼ਾਂ ਨੇ। ਤੇ ਇਹ ਦੇਖੋ ਤੁਸੀਂ, ਇਹ ਇੱਕ ਬੈਡਰੂਮ ਜਿਹੜਾ ਮੈਂ ਤੁਹਾਨੂੰ ਵਿਖਾਤਾ ਮੈਂ। ਇਹ ਦੇਖੋ ਅਲਮਾਰੀਆਂ ਜੀ, ਅੱਜ ਵੀ ਮੌਜੂਦ, ਓਰੀਜਨਲ ਹਾਲਤ ਦੇ ਵਿੱਚ, ਲੇਕਿਨ ਕਾਫੀ ਖਸਤਾ ਹਾਲਤ। ਇਸ ਕਮਰੇ 'ਚ ਆ ਜਾਓ, ਇਹ ਬਰਾਮਦਾ। ਇਹ ਜਨਾਬ ਆ ਗਿਆ ਕਮਰਾ, ਬਰਾਮਦੇ ਦੂਸਰਾ ਕਮਰਾ, ਉਹੀ ਪੁਰਾਣੀਆਂ ਕੁੰਡੀਆਂ ਲੱਗੀਆਂ ਨੇ ਇਹਨੂੰ। ਅੱਛਾ, ਇਹਦੀ ਵੀ ਛੱਤ ਨਾਲ ਚੇਂਜ ਕੀਤੀ ਹੈ। ਇਹ ਨਵੇਂ ਚੀਜ਼ਾਂ ਨੇ, ਤੇ ਇਹ ਗਾਰਡਰ ਪਾਏ, ਲੇਕਿਨ ਬਾਲੇ ਪੁਰਾਣੇ ਹੀ ਯੂਜ਼ ਕੀਤੇ ਗਏ ਨੇ। ਇਹ ਦੇਖੋ ਜਨਾਬ,
ਇਹ ਇੱਥੇ ਹੁਣ ਕੁਰਸੀਆਂ ਪੁਰਾਣੀਆਂ ਪਈਆਂ ਨੇ, ਇਹ ਵੀ ਰਿਪੇਅਰ ਹੋਇਆ ਹੈ, ਇਹ ਵੀ ਕੰਧ ਨਵੀਂ ਹੈ ਤੇ ਇਹ ਪੁਰਾਣੀ ਹੈ। ਤੇ ਇਹ ਜਨਾਬ ਚੈੱਕ ਕਰੋ ਤੁਸੀਂ, ਇਹਨਾਂ ਦੇ ਤਖਤੇ ਜਿਹੜੇ ਸਨ, ਦਰਵਾਜ਼ੇ ਇਹਨਾਂ ਅਲਮਾਰੀਆਂ ਦੇ, ਉਹ ਗਾਇਬ ਨੇ, ਉਹ ਟੁੱਟ ਚੁੱਕੇ ਨੇ। ਇਹਦਾ ਵੀ ਤੇ ਇਹ ਬਾਹਰ ਨੂੰ ਖਿਲਣ ਵਾਲੇ ਖਿੜਕੀਆਂ, ਰੋਸ਼ਨੀ ਵਾਸਤੇ, ਹਵਾ ਵਾਸਤੇ, ਰੋਸ਼ਨਦਾਨ, ਕਿਉਂਕਿ ਉਦੋਂ ਲਾਈਟ ਨਹੀਂ ਸੀ ਹੁੰਦੀ, ਫਿਰ ਉਹ ਬੜੇ ਖੁੱਲੇ ਹਵਾਦਾਰ ਕਮਰੇ ਬਣਾਏ ਜਾਂਦੇ ਹੁੰਦੇ ਸਨ। ਇਹ ਜੀ ਬਾਹਰ ਵਾਲਾ ਦਰਵਾਜ਼ਾ, ਤੇ ਇਹ ਪਤਾ ਨਹੀਂ ਕੀ ਲੱਗਿਆ ਇੱਥੇ ਜੀ, ਇਹ ਖੋਲ ਕੇ ਵੇਖਦੇ ਆ। ਅੱਛਾ ਜੀ, ਅਲਮਾਰੀ ਛੋਟੀ ਇਸੇ ਦੇ ਵਿੱਚ, ਵੇਖੋ ਜਨਾਬ। ਇਹ ਬਾਹਰ ਹਾਲਾਂਕਿ ਪਾਣੀ 'ਚ ਰਹਿੰਦੀ ਹੈ, ਬਾਰਿਸ਼ਾਂ ਹੁੰਦੀਆਂ ਨੇ, ਤੇ ਉਸ ਦੇ ਬਾਵਜੂਦ ਲੱਕੜੀ ਅੱਜ ਵੀ ਦੇਖੋ ਮੌਜੂਦ ਹੈਗੀ ਹੈ। ਤੇ ਇਹ ਜਨਾਬ ਦਰਵਾਜ਼ਾ, ਇਹ ਕੁੰਡੀਆਂ, ਇਹ ਜਨਾਬ ਇਹਨੂੰ ਇਸਤੇਮਾਲ ਕਰਦੀ ਹੋਣੀ ਉਹ ਫੈਮਿਲੀ ਸਰਦਾਰ ਨਿਹਾਲ ਸਿੰਘ ਦੀ, ਇਹਨੂੰ ਬੰਦ ਕਰਦੇ ਹੋਣਗੇ। ਇੱਥੇ ਕਈ ਹੱਥ ਲੱਗੇ ਹੋਣਗੇ ਉਸ ਦੌਰਾਨ ਜਨਾਬ। ਤੇ ਹੁਣ ਬੇਬਸੀ ਦੀ ਤਸਵੀਰ। ਹੁਣ ਇਸ ਸਾਈਡ ਤੇ ਜਿਹੜੇ ਕਮਰੇ ਨੇ ਤੁਹਾਨੂੰ ਉਹ ਦਿਖਾ ਲਨੇ ਆ। ਇਹ ਜਨਾਬ ਬਰਾਮਦਾ। ਅੱਛਾ, ਸਾਰੇ ਪੱਕੇ ਨੇ, ਯਾਨੀ ਇਹ ਇੱਟਾਂ ਲੱਗੀਆਂ ਨੇ ਸਾਰੇ ਸੇਹਨ ਤੇ, ਇਹ ਅੱਜ ਨਹੀਂ, ਇਹ ਵੀ ਪੁਰਾਣੀਆਂ ਹੀ ਲੱਗੀਆਂ ਨੇ, ਪੱਕੇ ਹੁੰਦੇ ਸਨ ਜਿਹੜੇ ਇਹਦੇ ਫਰਸ਼। ਇਹ ਆ ਗਿਆ ਉੱਤੇ ਛੱਤਨ ਲੱਕੜ ਦਾ, ਉਹੀ ਪੁਰਾਣਾ। ਇਹ ਦੇਖੋ, ਇਹ ਥੱਲੇ ਕੜੀਆਂ ਪਾਈਆਂ ਲੋਹੇ ਦੀਆਂ, ਲੱਕੜ ਦੀਆਂ, ਉੱਤੇ ਫੱਟੇ, ਤੇ ਫਿਰ ਇਹਦੇ ਉੱਤੇ ਐਕਸਟਰਾ ਸਮਾਨ ਜਿਹੜਾ ਨਾ ਉਹ ਰੱਖ ਛੱਡ ਹੁੰਦੇ ਸਨ। ਇਹਦੇ ਵਿੱਚ ਕੋਈ ਰਕਸ਼ੇ ਦੀ ਟਰੈਕਟਰ ਦੀ ਛੱਤ ਪਈ ਹੈ, ਨਵੀਂ ਹੈ, ਲੇਕਿਨ ਬਹਰਹਾਲ ਉਸ ਦੌਰ 'ਚ ਸਿੱਖ ਸਰਦਾਰ ਇੱਥੇ ਆਪਣਾ ਸਮਾਨ ਰੱਖਦੇ ਹੁੰਦੇ ਸਨ। ਇਹ ਛੱਤ ਤੁਸੀਂ ਦੇਖੋ, ਵੱਡੇ ਵੱਡੇ ਬਾਲੇ ਨੇ, ਤੇ ਉੱਤੇ ਸਿਰਕੀ ਪਈ ਹੈ, ਕਾਨੇ। ਤੁਸੀਂ ਇਹ ਅੰਦਾਜ਼ਾ ਲਓ ਕਿ ਕਾਨੇ ਕੋਈ 100 ਸਾਲ ਹੋ ਗਿਆ ਇਹਨਾਂ ਨੂੰ, ਉੱਤੇ ਜ਼ਿਆਦਾ ਹੀ ਹੋ ਗਿਆ ਹੋਏਗਾ ਜਦੋਂ ਦਾ ਮਕਾਨ ਬਣਿਆ, ਤੇ ਅੱਜ ਵੀ ਮੌਜੂਦ ਨੇ। ਉਹ ਵੇਖੋ ਜੀ। ਤੇ ਇਹ ਕਮਰਾ ਤੁਹਾਨੂੰ ਵਿਖਾ ਦਿੰਦੇ ਆ ਜੀ। ਇਹ ਜਨਾਬ ਚੈੱਕ ਕਰੋ। ਅੱਛਾ, ਜਿਹੜੀਆਂ ਇਹ ਦੋ ਮੰਜੀਆਂ ਨੇ ਨਾ, ਇਹ ਪੁਰਾਣੀਆਂ ਨੇ, ਇਹ ਪੁਰਾਣੀਆਂ ਮੰਜੀਆਂ ਨੇ। ਇਹ ਜਿਹੜੀਆਂ ਨੇ, ਇਹ ਟੇਬਲ ਵੀ ਪੁਰਾਣਾ ਹੈ, ਠੀਕ ਹੈ ਨਾ। ਇਹ ਪੇਟੀਆਂ ਨਵੀਆਂ ਨੇ, ਛੱਤਾਂ ਉਹੀ ਪੁਰਾਣੀਆਂ ਓਰੀਜਨਲ, ਠੀਕ ਹੈ ਜੀ। ਇਹ ਜਨਾਬ ਬੈਡਰੂਮ ਉਸ ਫੈਮਿਲੀ ਦਾ। ਦੇਖੋ ਜੀ, ਤੇ ਇਹ ਅਲਮਾਰੀ ਜਿੱਥੇ ਉਹ ਫੈਮਿਲੀ ਕਦੀ ਸਰਦਾਰਾਂ ਦੀ ਚੀਜ਼ਾਂ ਰੱਖਦੀ ਹੋਣੀ ਹੈ, ਤੇ ਅੱਜ ਖਾਲੀ ਪਈ ਹੈ। ਇਹ ਇੱਥੇ ਕਿਸੇ ਨੂੰ ਪਤਾ ਸੀ ਕਿ ਇਹ ਜਿਹੜੇ ਅਸੀਂ ਘਰ ਬਣਾਏ ਨੇ, ਉਹਨਾਂ ਲੜਕੀਆਂ ਨੂੰ ਬਿਲਕੁਲ ਨਹੀਂ ਸੀ ਪਤਾ ਕਿ ਇਹ ਜਿਹੜੇ ਅਸੀਂ ਦਰਵਾਜ਼ੇ ਅੱਜ ਖੋਲ੍ਹ ਕੇ ਡੇਲੀ ਤੇ ਬੰਦ ਕਰਨੇ ਆ, ਇੱਕ ਦਿਨ ਛੱਡ ਕੇ ਜਾਣਾ ਪੈ ਜਾਣਾ। ਔਰ ਸਡਨ ਅਚਾਨਕ ਬਹੁਤ ਬੁਰੀ ਬੀਤਦੀ ਹੈ ਜਦੋਂ ਕਿਸੇ ਨੂੰ ਪਤਾ ਲੱਗੇ ਕਿ ਆਪਣਾ ਮਾਲਨਵਾ ਘਰ ਛੱਡੋ ਤੇ ਨਿਕਲ ਜਾਓ ਇੱਥੋਂ। ਇਹ ਦਰਵਾਜ਼ਾ, ਇਹਦਾ ਇੱਕ ਤਖਤਾ ਟੁੱਟ ਕੇ ਸਾਈਡ 'ਤੇ ਹੋ ਗਿਆ, ਤੇ ਦੂਜਾ ਨਾਲ ਹੀ ਹੈ। ਇਹ ਵੀ ਬਹੁਤ ਵੱਡਾ ਕਮਰਾ ਜੀ, ਵਾਹ ਜੀ ਵਾਹ, ਬਹੁਤ ਵੱਡਾ ਕਮਰਾ। ਇਹ ਵੱਡਾ ਗਾਰਡਨ ਤੇ ਫਿਰ ਉੱਤੇ ਛੋਟੇ ਛੋਟੇ ਗਾਰਡਨ, ਯਾਨੀ ਕਿ ਖੀਰ ਵੱਡਾ ਕਮਰਾ। ਤੇ ਉਦੋਂ ਜ਼ੈਲਦਾਰਾਂ ਦਾ ਜਦੋਂ ਦੌਰ ਸੀ, ਜ਼ਮੀਨਾਂ ਵਾਲੇ ਲੋਕ ਸਨ, ਉਦੋਂ ਵੀ ਦਾਣੇ ਹੁੰਦੇ ਹਨ ਇਹਨਾਂ ਕਮਰਿਆਂ 'ਚ। ਤੇ ਅੱਜ ਵੀ ਵੇਖੋ, ਇਹ ਮੌਜੂਦਾ ਜਿਹੜੀ ਫੈਮਿਲੀ, ਉਹ ਵੀ ਮਾਸ਼ਾਅੱਲਾ ਜ਼ਮੀਨ ਭਾਂਡੇ ਵਾਲੇ ਤੋਂ ਉਹਨਾਂ ਦੇ। ਤੇ ਇਹ ਜਿਹੜਾ ਭੜੋਲਾ ਨਾ, ਇਹ ਮੌਜੂਦਾ ਭੜੋਲੇ ਨੇ। ਅੱਗੇ ਤੁਹਾਨੂੰ ਮੈਂ ਭੜੋਲਾ ਵਿਖਾਇਆ ਜਿਹੜਾ ਸੀ ਉਹ ਮਿੱਟੀ ਦਾ, ਤੇ ਇਹ ਲੇਟੈਸਟ ਅੱਜ ਕੱਲ੍ਹ ਭੜੋਲੇ ਨੇ ਦਾਣੇ ਸਟੋਰ ਕਰਨ ਵਾਸਤੇ, ਠੀਕ ਹੈ ਨਾ। ਇਹ ਭੜੋਲੇ ਜਿਹੜੇ ਨਾ, ਇਹ ਦੇਖੋ, ਇਹ ਅੱਜ ਕੱਲ੍ਹ ਇਹ ਭੜੋਲੇ ਨੇ ਇੱਥੋਂ ਦੇ ਦਾਣੇ ਪਾ ਕੇ ਤੇ ਇੱਥੋਂ ਥੱਲਿਓਂ ਦੀ ਕੱਢ ਲਈ ਦੇ ਨੇ। ਇਹਦੇ ਦਰਵਾਜ਼ੇ ਥੱਲੇ ਬਣੇ ਦੇ ਜਿਹੜੇ ਹੈਗੇ ਨੇ ਢੱਕਣ, ਇਹ ਚੁੱਕੀ ਦਾ ਤੇ ਦਾਣੇ ਨਿਕਲ ਆਉਂਦੇ ਨੇ, ਇਹਨੂੰ ਕਿਹਾ ਜਾਂਦਾ ਭੜੋਲਾ। ਉਹ ਵੀ ਪਿਆ। ਲੇਕਿਨ ਦੂਸਰੇ ਕਮਰੇ ਜਿਹੜਾ ਤੁਹਾਨੂੰ ਵਿਖਾ ਲਿਆ, ਉਹ ਹੈਗਾ ਏ ਮਿੱਟੀ ਦਾ।
ਇਹ ਜਨਾਬ ਬਾਹਰ ਆ ਗਏ। ਲੋ ਜੀ ਇਹ ਪੁਰਾਣੀਆਂ ਖਿੜਕੀਆਂ, ਕਿਉਂਕਿ ਉਦੋਂ ਖਿੜਕੀਆਂ ਰੋਸ਼ਨਦਾਨ ਬਹੁਤ ਜ਼ਿਆਦਾ ਰੱਖੇ ਜਾਂਦੇ ਸਨ, ਹਵਾਦਾਰ ਕਮਰੇ ਬਣਨ। ਤੇ ਇਹ ਬਰਾਮਦੇ 3 ਕੌਲੇ ਮੋਟੀ ਇੱਟ ਨਾਲ ਜਨਾਬ ਬਣਿਆ। ਇਹ ਛੋਟੀ ਇੱਟ ਨਹੀਂ, ਕਿਉਂਕਿ ਇਹ ਕੋਈ ਇੰਨਾ ਕੋਈ ਪੁਰਾਣਾ ਘਰ ਨਹੀਂ ਹੈਗਾ ਕਿ ਜਿਹੜਾ 18ਵੀਂ ਸਦੀ ਦਾ ਬਣਿਆ ਹੋਏ, ਲੇਕਿਨ ਫੇਰ ਵੀ ਖੈਰ ਇਹ ਜ਼ੈਲਦਾਰ ਦਾ ਘਰ ਸੀ ਤੇ ਬੜਾ ਅੱਛਾ ਬਣਾਇਆ ਸੀ। ਵੱਡੇ ਵੱਡੇ ਕਮਰੇ, ਬਰਾਮਦੇ, ਸਹਿਣ, ਉਹ ਜਿਸ ਤਰ੍ਹਾਂ ਕਿ ਸਾਰਾ ਤੁਸੀਂ ਦੇਖ ਸਕਦੇ ਹੋ। ਇਹ ਦੇਖੋ ਨਾ ਜੀ, ਇਹ ਪੁਰਾਣੀਆਂ, ਇਹੋ ਪੁਰਾਣੇ ਪਿਲਰ। ਕਿਆ ਬਾਤ ਹੈ ਜੀ, ਕਿੱਡਾ ਖੂਬਸੂਰਤੀ ਨਾਲ ਸਾਂਭਿਆ। ਤੇ ਜਿਹੜੀ ਫੈਮਿਲੀ ਇੱਥੇ ਰਹਿੰਦੀ ਹੈ ਰੀਝਾਂ ਨਾਲ ਉਹਨਾਂ ਨੇ ਸਾਂਭਿਆ। ਇਹ ਪਟਿਆਲਾ ਤੋਂ ਜਿਹੜਾ ਨਾ ਇਹ ਫੈਮਿਲੀ ਆਈ ਸੀ ਜਿਹੜੀ ਇਸ ਘਰ ਦੇ 'ਚ, ਉਹਨਾਂ ਦਾ ਪੁਰਾਣਾ ਜਿਹੜਾ ਸੀ ਨਾ ਉਹ ਘਰ ਪਟਿਆਲਾ। ਥੱਲੇ ਤੁਹਾਨੂੰ ਮੈਂ ਥੋੜ੍ਹਾ ਜਿਹਾ ਗੇਟ ਵਿਖਾਲਦਾ। ਉਹ ਲੋ ਜੀ, ਇਹ ਗੇਟ ਜੇ ਓਰੀਜਨਲ ਉਸ ਤੌਰ ਦਾ ਲੋਹੇ ਦਾ। ਤੇ ਇਹ ਛੋਟੀ ਇੱਟ ਲੱਗੀ ਹੈ। ਇਹ ਮੈਨੂੰ ਸਮਝ ਨਹੀਂ ਆਈ ਕਿ ਇਹ ਦੇਖੋ ਜੀ, ਇਹ ਛੋਟੀ ਇੱਟ ਯਾਨੀ ਕਿ ਇਹ ਉਸ ਤੋਂ ਵੀ ਪਹਿਲੇ ਦਾ ਪੁਰਾਣਾ ਬਣਿਆ। ਇਹ ਦੇਖੋ ਨਾ, ਇਹ ਮੇਨ ਗੇਟ ਹੈਗਾ ਜਿੱਥੋਂ ਦੀ ਉਹਨਾਂ ਦੇ ਉਦੋਂ ਗੱਡੇ ਦਾਣਾ ਫੱਕਾ ਲੈ ਕੇ ਆਉਂਦੇ ਹੁੰਦੇ ਸਨ। ਇਹ ਦੇਖੋ, ਇਹ ਛੋਟੀ ਇੱਟ ਹੈ। ਤੁਸੀਂ ਅੰਦਾਜ਼ਾ ਲਾ ਲਓ ਕਿ ਇਹ ਜਿਹੜਾ ਉਹਨਾਂ ਦਾ ਘਰ ਹੈ ਉਸ ਤੋਂ ਵੀ ਪਹਿਲੇ ਦੀ ਇਹ ਚੀਜ਼ ਜਿਹੜੀ ਹੈ ਬਣੀ ਹੈ। ਤੇ ਇਹ ਸਾਹਮਣੇ ਰਿਹਾਇਸ਼ ਸੀ, ਲੇਕਿਨ ਇਹ ਜਿਹੜਾ ਨਾ ਤੁਹਾਨੂੰ ਇਹ ਦਿਖਾਲਦੇ ਆ, ਇਹ ਕਮਰੇ ਬਣੇ ਨੇ, ਇਹ ਵੀ ਛੋਟੀ ਇੱਟ ਦੇ ਨੇ। ਲਓ ਜੀ, ਇਹ ਵੀ ਕੋਈ ਬਹੁਤ ਪੁਰਾਣੇ ਜਿਹੜੇ ਜੇ ਨਾ, ਇਹ ਦੇਖੋ, ਓਏ ਹੋਏ ਹੋਏ, ਏਡਾ ਕੋਈ ਵੱਡਾ ਦਰਵਾਜ਼ਾ ਬਣਾਇਆ ਜੀ। ਇਹਦੀ ਚੁਗਾੜ ਤੁਸੀਂ ਦੇਖੋ, ਮੈਂ ਤੁਹਾਨੂੰ ਚੁਗਾੜ ਪਹਿਲਾਂ ਵਿਖਾ ਦਿਆਂ। ਇੱਥੋਂ ਸ਼ੁਰੂ ਹੁੰਦੀ ਜੇ, ਇੱਥੋਂ ਤੱਕ ਚੁਗਾਟ ਹੈ, ਠੀਕ ਹੈ ਨਾ। ਇਹ ਦੇਖੋ, 1 ਗਿੱਠ 2 ਗਿੱਠ, ਤਕਰੀਬਨ 3 ਗਿੱਠਾਂ ਚੌੜੀ ਚੁਗਾਟ, ਤੇ ਉਸ ਤੋਂ ਬਾਅਦ ਦਰਵਾਜ਼ਾ ਸ਼ੁਰੂ ਹੁੰਦਾ। ਤੇ ਇਹਦੇ ਉੱਤੇ ਤੁਸੀਂ ਦੇਖੋ, ਇਹ ਦੇਖੋ ਕਿੱਡਾ ਖੂਬਸੂਰਤੀ ਨਾਲ ਉਸ ਦੌਰ ਦੇ ਵਿੱਚ ਜਿਹੜੇ ਤਰਖਾਨ ਸਨ ਉਹਨਾਂ ਨੇ ਇਹਦਾ ਦਰਵਾਜ਼ਾ ਬਣਾਇਆ ਦਾ ਉੱਤੇ। ਉਹ ਤੇ ਇਹ ਜਨਾਬ ਅੰਦਰ ਕਮਰਾ ਹੁੰਦਾ ਸੀ ਜਿਹੜਾ ਕਿ ਹੁਣ ਇਹ ਖ਼ਤਮ ਹੋ ਗਿਆ। ਇਹ ਛੋਟੀ ਇੱਟ ਦੀ ਬਾਹਰ ਦੀ ਲੱਗੀ ਹੈ, ਜਿਸ ਤਰ੍ਹਾਂ ਕਿਲੇ ਦੀ ਦੀਵਾਰ ਨਹੀਂ ਹੁੰਦੀ, ਇਹ ਉਸ ਤਰ੍ਹਾਂ ਹੈ। ਤੇ ਇਹ ਬਾਕੀ ਜਿਹੜੀਆਂ ਨਾ, ਇਹ ਦੂਜੀਆਂ ਇੱਟਾਂ ਨੇ ਮੋਟੀਆਂ। ਇਹ ਛੋਟੀਆਂ ਇੱਟਾਂ ਜਿਹੜੀਆਂ ਨਾ, ਇਹ ਪੁਰਾਣੀ ਬਿਲਡਿੰਗ ਹੈ। ਮੇਰੇ ਖਿਆਲ ਜ਼ੈਲਦਾਰ ਦੇ ਦਾਦੇ ਨੇ ਜਿਹੜਾ ਨਾ, ਜਾਂ ਵਾਲਦ ਨੇ, ਉਹਨਾਂ ਨੇ ਇਹ ਮਕਾਨ ਬਣਾਇਆ ਹੋਣਾ, ਕਿਉਂਕਿ ਇਹ ਬਹੁਤ ਪੁਰਾਣਾ ਹੈ। ਇਹ ਚੈੱਕ ਕਰੋ ਜਨਾਬ, ਇਹ ਵੇਖੋ ਜੀ। ਹੁਣ ਛੋਟੀਆਂ ਇੱਟਾਂ ਜਿਹੜੀਆਂ ਨੇ, ਇਹ ਜੀ ਇੱਟਾਂ ਦਾ ਸਾਈਜ਼, ਇਹ ਦੇਖੋ, ਇਹ ਇੱਟਾਂ ਨਿਕਲੀਆਂ ਨੇ ਇੱਥੋਂ। ਇਹ ਇੱਟਾਂ ਜੇ ਜਨਾਬ 1 ਇੰਚ ਚੌੜਾਈ ਜਿਹੜੀ ਹੈ ਨਾ ਤਕਰੀਬਨ ਇਹਦੀ ਮੋਟਾਈ ਉਹ ਹੈਗੀ ਹੈ। ਤੇ ਇਹ ਆ ਗਏ ਬਾਹਰ। ਉਸੇ ਤਰ੍ਹਾਂ ਦੀ ਕਹਿ ਦਰਵਾਜ਼ਾ ਦੇਖੋ ਕਿੱਡਾ ਖੂਬਸੂਰਤ ਜਿਹੜਾ ਨਾ ਇਹਦਾ। ਇਹ ਓਡਾ ਵੱਡਾ ਤੇ ਨਹੀਂ, ਲੇਕਿਨ ਇਹ ਦੇਖੋ ਉੱਤੇ ਖੂਬਸੂਰਤੀ ਨਾਲ ਕੰਮ ਹੋਇਆ, ਰੋਸ਼ਨਦਾਨ ਰੱਖੇ ਨੇ ਲੱਕੜ ਦੇ। ਤੇ ਇਹ ਦੇਖੋ, ਇਹਦੀ ਵੀ ਦਲੀਜ਼ ਕਾਫੀ ਚੌੜੀ ਹੈ। ਇਹ ਤੇ ਨਕਸ਼ਨਕਾਰੀ ਹੋਈ ਹੈ, ਦੇਖੋ, ਇਹ ਦੇਖੋ। ਤੇ ਇਹ ਜਨਾਬ ਉਹ ਹੀ ਪੁਰਾਣੀ ਛੋਟੀ ਇੱਟ ਦਾ ਵੀ ਦੇਖੋ, ਓਏ ਹੋਇਆ। ਤੇ ਮੇਰੇ ਖਿਆਲ ਬਹੁਤ ਹੀ ਪੁਰਾਣਾ ਘਰ ਕੋਈ ਹੈ, ਤੇ 18ਵੀਂ ਸਦੀ ਦਾ ਜਿਹੜਾ ਨਾ ਇਹ ਏਰੀਆ ਬਣਿਆ। ਕਿਆ ਬਾਤ ਹੈ ਜੀ, ਪੁਰਾਣੇ ਉੱਤੇ ਵੀ ਕੁਛ ਤੀਰ ਬਾਲੇ ਅੱਜ ਵੀ। ਇਹ ਦੇਖੋ ਨਾ ਸਾਰਾ, ਆ ਦੇਖੋ ਜਨਾਬ, ਕੋਈ ਇਹ ਵੀ ਦੇਖੋ, ਇਹ ਪੁਰਾਣੀ ਖਿੜਕੀ। ਇਹ ਦੀਵਾ ਸ਼ਿਵਾ ਰੱਖਣ ਵਾਸਤੇ ਰੋਸ਼ਨੀ ਚਾਹੀਦੀ ਹੁੰਦੀ ਸੀ ਨਾ, ਤੇ ਇਹ ਖਿੜਕੀ। ਤੇ ਇਹ ਜਨਾਬ ਤੁਸੀਂ ਦੇਖੋ, ਇਹ ਵੱਡੀ ਅਲਮਾਰੀ ਸੀ, ਇਹ ਦੀਵੇ ਰੱਖਣ ਲਈ। ਇਹ ਵੱਡੀ ਅਲਮਾਰੀ ਚੈੱਕ ਕਰੋ ਕਿੰਨਾ ਉੱਤੇ ਜਿਹੜਾ ਨਾ ਨਕਸ਼ਨਕਾਰੀ ਹੋਈ ਹੈ ਛੋਟੀ ਇੱਟ ਨਾਲ। ਇਹ ਦੇਖੋ, ਹੈ ਨਾ ਜਿਸ ਤਰ੍ਹਾਂ ਕੋਈ ਕਿਲਾ ਬਣਿਆ ਉਸ ਦੌਰ ਦਾ। ਕਿਆ ਬਾਤ ਹੈ ਜੀ। ਇਹ ਵੇਖੋ ਤੁਸੀਂ, ਇਹ ਸਾਰੀ ਜਿਹੜੇ ਨਾ, ਇਹ ਉਦੋਂ 'ਚ ਜ਼ੈਲਦਾਰ ਨਿਹਾਲ ਸਿੰਘ ਦਾ ਜਿਹੜਾ ਨਾ ਉਹ ਸੀ ਹੈ ਘਰ। ਲੋ ਜੀ ਦੋਸਤੋ, ਇਹ ਸੀ ਅੱਜ ਦੀ ਵੀਡੀਓ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ। ਨਵੀਂ ਵੀਡੀਓ ਨਾਲ ਜਲਦ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗਾ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਰੱਬ ਰਾਖਾ।